ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਮਝੀਏ ਨੂੰ ਆਖਦੇ ਹਾਂ। ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 16 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500, 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503, 4159090503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਖਬਰਾਂ ਤੋਂ ਪਹਿਲਾਂ ਰਾਜਕਰਮਵੀਰ ਸਿੰਘ ਜੀ, ਬਹੁਤ ਵਾਰ ਆਪਣੇ ਪੰਜਾਬੀ ਰੇਡੀਓ ਯੂਐਸ ਦੇ ਸਟੂਡੀਓ 'ਚ ਕਾਲਸ ਆਉਂਦੀਆਂ। ਬਹੁਤ ਸਾਰੇ ਆਪਣੇ ਜਿਹੜੇ ਭੈਣ ਭਰਾ ਆ ਇੰਡੀਆ ਨੂੰ ਜਾ ਰਹੇ ਆ, ਕੀ ਰਿਕੁਆਇਰਮੈਂਟਸ ਹੈਗੀਆਂ ਆ, ਉਹ ਇੱਕ ਵਾਰੀ ਫੇਰ ਦੱਸਦੇ ਆ। ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਫੈਡਰੇਸ਼ਨ ਆਫ ਐਸੋਸੀਏਸ਼ਨ ਇੰਡੀਅਨ ਟੂਰਿਜ਼ਮ ਅਤੇ ਹੋਸਪੀਟੈਲਿਟੀ ਵਾਲੀ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇੱਕ ਪੂਰਾ ਪ੍ਰੋਜੈਕਟ ਜਿਹੜਾ ਗਵਰਨਮੈਂਟ ਨੂੰ ਦੇਣ ਜਾ ਰਹੇ ਹਾਂ, ਜਿਹਦੇ ਮੁਤਾਬਕ ਸੰਨ 2035 ਤਾਈਂ 75 ਮਿਲੀਅਨ ਟੂਰਿਸਟ ਇੰਡੀਆ ਵਿਜ਼ਿਟ ਕਰਨਗੇ। ਸੋ ਬਹੁਤ ਵੱਡਾ ਜਿਹੜਾ ਉਹਨਾਂ ਦਾ ਪੁਸ਼ ਹੋਊਗਾ ਵੀ ਲੋਕ ਵੱਧ ਤੋਂ ਵੱਧ ਇੰਡੀਆ ਟਰੈਵਲ ਕਰਨ। ਪਰ ਹੁਣੇ ਜਿਹੜਾ ਤੀਜੀ ਵਾਰੀ ਕਰੋਨਾ ਵਾਇਰਸ ਦਾ ਜਿਹੜਾ ਪੈਂਡੇਮਿਕ ਹੋ ਕੇ ਹਟਿਆ ਆ, ਸੋ ਉਹਦੀਆਂ ਜਿਹੜੀਆਂ ਕੰਡੀਸ਼ਨਸ ਕਾਫੀ ਸੀਆਂ, ਉਹ ਬਹੁਤ ਘਟਾਈਆਂ ਗਈਆਂ। ਪਹਿਲੀ ਗੱਲ ਤਾਂ ਇਹ ਆ ਵੀ ਇਸ ਸੋਮਵਾਰ ਤੋਂ RT-PCR ਜਿਹੜਾ ਟੈਸਟ ਸੀ, ਉਹ ਹੁਣ ਰਿਕੁਆਇਰਡ ਨਹੀਂ ਹੋਊਗਾ। ਪਹਿਲਾਂ ਨੈਗੇਟਿਵ ਰਿਕੁਆਇਰਡ ਹੁੰਦਾ ਸੀ, ਹੁਣ ਉਹ ਟੈਸਟ ਦੀ ਜ਼ਰੂਰਤ ਨਹੀਂ। ਬਿਲਕੁਲ। ਸੋ ਇੰਡੀਆ ਨੂੰ ਜਾਣ ਦੇ ਲਈ 15 ਫਰਵਰੀ ਤੋਂ ਜਿਹੜੀਆਂ ਗਾਈਡਲਾਈਨਸ ਆ, ਉਹ ਤਬਦੀਲ ਹੋ ਚੁੱਕੀਆਂ ਆ। ਸੋ ਜਿਨ੍ਹਾਂ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਾਣਾ ਹੈ ਜਾਂ ਜਾਣ ਬਾਰੇ ਸੋਚ ਰਹੇ ਆ, ਉਹ ਜਿਹੜਾ ਉਹ ਜ਼ਰੂਰ ਧਿਆਨ ਦੇਣ। ਇਹ ਉਦੋਂ ਤੱਕ ਆ ਜਿੰਨੀ ਦੇਰ ਤੱਕ ਉੱਧਰੋਂ ਕੋਈ ਹੋਰ ਅਗਲੀਆਂ ਕੋਈ ਨਵੀਆਂ ਗਾਈਡਲਾਈਨਸ ਨਹੀਂ ਆ ਜਾਂਦੀਆਂ। ਇਹ ਨਹੀਂ ਆ ਵੀ ਅੱਜ ਜੋ ਕਹਿਤਾ ਤੇ ਉਹ ਪੱਕਿਆਂ ਹੀ ਉੱਦਾਂ ਹੀ ਜਿਹੜਾ ਉਹ ਰਹਿਣਾ ਆ। ਪਹਿਲਾਂ ਹੋਰ ਸੀ, ਅੱਜ ਜਿਹੜਾ ਹੋਰ ਆ, ਆਉਣ ਵਾਲੇ ਸਮੇਂ 'ਚ ਕੁਛ ਹੋਰ ਹੋ ਸਕਦੀਆਂ। ਸੋ ਮੌਜੂਦਾ ਜਦੋਂ ਅੱਜ ਤੁਹਾਨੂੰ ਅਸੀਂ 16 ਫਰਵਰੀ ਨੂੰ ਦੱਸ ਰਹੇ ਹੈਗੇ ਆ, ਸੋ ਇਹ ਜਿਹੜੀਆਂ ਕੀ ਗਾਈਡਲਾਈਨਸ ਜਿਹੜੀਆਂ ਹੈਗੀਆਂ ਆ ਵੀ ਨੈਗੇਟਿਵ RT-PCR ਟੈਸਟ ਰਿਪੋਰਟਸ ਦੀ ਜ਼ਰੂਰਤ ਨਹੀਂ ਹੋਊਗੀ। ਜਿਹੜੇ ਫੁੱਲੀ ਵੈਕਸੀਨੇਟਿਡ ਟਰੈਵਲਰਸ ਹੈਗੇ ਆ, 86 ਜਿਹੜੇ ਮੁਲਕ ਇਸ ਕੈਟੇਗਰੀ ਦੇ ਵਿੱਚ ਆਉਂਦੇ, ਜੇ ਤੁਸੀਂ ਉਹਨਾਂ ਮੁਲਕਾਂ ਤੋਂ ਟਰੈਵਲ ਕਰ ਰਹੇ ਆ ਤਾਂ ਤੁਹਾਨੂੰ RT-PCR ਦੇ ਨੈਗੇਟਿਵ ਟੈਸਟ ਦੀ ਜ਼ਰੂਰਤ ਨਹੀਂ ਹੈਗੀ। ਇਹ ਨਵੀਂ ਜਿਹੜੀ ਗਾਈਡਲਾਈਨਸ ਇੰਟਰਨੈਸ਼ਨਲ ਅਰਾਈਵਲਸ ਦੇ ਲਈ ਜਿਹੜੇ ਭਾਰਤ ਨੂੰ ਜਾ ਰਹੇ ਆ, ਉਸ ਦੇ ਲਈ ਆ। ਸੋ ਉਹਨਾਂ ਨੇ ਨਾਲ ਹੀ ਸਰਕਾਰੀ ਜਿਹੜੇ ਅਧਿਕਾਰੀ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਆ ਮੁਲਕ ਦੇ ਆਧਾਰ ਦੇ ਉੱਤੇ ਹੈਗੀ ਆ। ਇਹ ਲਿਸਟ ਜਿਹੜੀ ਆ ਐਵਰੀਡੇ ਚੇਂਜ ਹੋ ਸਕਦੀ ਆ। ਸੋ ਤੁਸੀਂ ਜਿਹੜਾ ਆ ਉਸ ਦੇ ਉੱਤੇ ਧਿਆਨ ਜਿਹੜਾ ਉਹ ਰੱਖਿਓ। ਸੋ ਇਨਕਮਿੰਗ ਟਰੈਵਲਰਸ ਜਿਹੜੇ ਆ, ਉਹਨਾਂ ਨੂੰ ਇੰਡੀਆ ਦੀ ਏਅਰ ਸੁਵਿਧਾ ਪੋਰਟਲ ਆ, ਉਸ ਦੇ ਉੱਤੇ ਆਪਣਾ COVID-19 ਦਾ ਜਿਹੜਾ ਫੁੱਲੀ ਵੈਕਸੀਨੇਸ਼ਨ ਸਰਟੀਫਿਕੇਟ ਆ, ਜੇ ਤੁਸੀਂ ਇੱਥੇ ਆ ਫਾਈਜ਼ਰ ਦਾ ਆ, ਮੋਡਰਨਾ ਦਾ ਆ, ਜੌਨਸਨ ਐਂਡ ਜੌਨਸਨ ਦਾ ਆ, ਉਹ ਤੁਹਾਨੂੰ ਉਹਦੇ ਉੱਤੇ ਲਾਉਣਾ ਪਊਗਾ, ਉਹ ਅਪਲੋਡ ਕਰਨਾ ਪਊਗਾ। ਨਾਲ ਤੁਹਾਨੂੰ ਜਿਹੜਾ US ਦਾ ਜਿਹੜਾ ਪਾਸਪੋਰਟ ਆ, ਉਸ ਨੂੰ ਵੀ ਜਿਹੜਾ ਉਸ ਦੇ ਵਿੱਚ ਕਰਨਾ ਪਊਗਾ। ਸੋ ਏਅਰ ਸੁਵਿਧਾ ਫਾਰਮ ਦੇ ਵਿੱਚ ਤੁਸੀਂ ਬੇਸਿਕਲੀ ਸੈਲਫ ਡਿਕਲੇਅਰ ਕਰ ਰਹੇ ਆ ਵੀ ਮੈਂ ਜੋ ਵੀ ਤੁਹਾਨੂੰ ਇਹ ਦਸਤਾਵੇਜ਼ ਇਸ ਤੇ ਅਪਲੋਡ ਕਰ ਰਿਹਾ ਤੇ ਦੱਸ ਰਿਹਾ ਆ ਜਾਂ ਦੱਸ ਰਹੀ ਆ, ਉਹ ਬਿਲਕੁਲ ਠੀਕ ਆ। ਜੇ ਬਾਅਦ ਦੇ ਵਿੱਚ ਉਹ ਝੂਠਾ ਪਾਇਆ ਗਿਆ ਤਾਂ ਤੁਹਾਡੇ ਉੱਤੇ ਜਿਹੜੀ ਉੱਥੇ ਦੀ ਜਿਹੜਾ ਵੀ ਕਾਨੂੰਨ ਆ, ਉਹਦੇ ਹਿਸਾਬ ਦੇ ਨਾਲ ਕ੍ਰਿਮੀਨਲ ਪ੍ਰੋਸੀਕਿਊਸ਼ਨ ਵੀ ਜਿਹੜੀ ਉਹ ਕੀਤੀ ਜਾ ਸਕਦੀ ਹੈ, ਜੇ ਤੁਸੀਂ ਨਕਲੀ ਉਸ ਦੇ ਉੱਤੇ ਅਪਲੋਡ ਕੀਤਾ ਹੈਗਾ ਆ। ਇਸੇ ਤਰ੍ਹਾਂ ਜਿਹੜੀ 7 ਦਿਨਾਂ ਦੀ ਮੈਂਡੇਟੋਰੀ ਕੁਆਰੰਟੀਨ ਸੀਗੀ, ਜਦੋਂ ਵੀ ਤੁਸੀਂ ਪਹੁੰਚ ਜਾਂਦੇ ਆਪਣੇ ਘਰ ਰਹਿਣਾ ਪੈਣਾ 7 ਦਿਨ, ਉਹ ਵੀ ਰਿਮੂਵ ਕਰ ਦਿੱਤੀ ਗਈ ਆ। ਹੁਣ ਜਿਹੜੇ ਪੈਸੇਂਜਰਸ ਆ ਜਿਹੜੇ ਇੰਡੀਆ ਨੂੰ ਜਾਊਗੇ, ਉਹਨਾਂ ਨੂੰ ਸੈਲਫ ਮੋਨੀਟਰ ਕਰਨਾ ਪਊਗਾ ਆਪਣੀ ਜਿਹੜੀ ਹੈਲਥ ਆ 14 ਦਿਨਾਂ ਲਈ। ਸੋ ਕਿਸੇ ਤਰ੍ਹਾਂ ਦੀ ਕੁਆਰੰਟੀਨ ਨਹੀਂ, ਤੁਸੀਂ ਜਾ ਕੇ ਘੁੰਮ ਫਿਰ ਸਕਦੇ ਆ। ਪਰ ਜੇ ਲੱਗਦਾ ਤੁਹਾਨੂੰ ਤੁਸੀਂ ਬਿਮਾਰ ਆ ਜਾਂ ਕੁਛ, ਫੇਰ ਤੁਹਾਨੂੰ ਆਪਣੇ ਆਪ ਨੂੰ ਘਰ ਰੱਖਣਾ ਚਾਹੀਦਾ ਹੈਗਾ। ਪਰ ਰਿਕੁਆਇਰਮੈਂਟ ਉਹਨਾਂ ਨੇ ਕੋਈ ਨਹੀਂ ਰੱਖੀ ਹੈਗੀ।
ਜੀ, ਕੁਛ ਕੁ ਮੁਲਕਾਂ ਦੇ ਨਾਲ ਇਹਨਾਂ ਦੀ ਜਿਹੜੀ ਰੈਸੀਪ੍ਰੋਸਿਟੀ ਦੀ ਜਿਹੜੀ ਕੰਡੀਸ਼ਨ ਆ ਉਹ ਚੱਲ ਰਹੀ ਆ। ਜਿਹੜੇ ਕੁਛ ਮੁਲਕ ਜਿਹੜੇ ਭਾਰਤੀ ਮੂਲ ਦੇ ਲੋਕਾਂ ਨੂੰ ਕੁਆਰੰਟੀਨ ਫ੍ਰੀ ਐਂਟਰੀ ਦੇ ਰਹੇ ਆ, ਉਹੀ ਮੁਲਕਾਂ ਨੂੰ ਇੰਡੀਆ ਵਾਲੇ ਵੀ ਕੁਆਰੰਟੀਨ ਫ੍ਰੀ ਐਂਟਰੀ ਜਿਹੜੇ ਉਹ ਦੇ ਰਹੇ ਹੈਗੇ ਆ। ਆਲਦੋ ਸਾਰੇ ਯੂਰਪ ਵਾਲਿਆਂ ਦੇ ਉੱਤੇ ਜਿਹੜੀ ਉਹਨਾਂ ਨੇ ਹਾਈ ਰਿਸਕ ਜਿਹੜੇ ਸੈਂਟਰਸ ਆ, ਉਹਨਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਆ ਉਹ ਲਾ ਕੇ ਰੱਖੀਆਂ ਹੈਗੀਆਂ ਆ। ਸੋ ਕਹਿੰਦੇ ਵੀ ਉਹਨਾਂ ਨੂੰ ਏਅਰਪੋਰਟ ਦੇ ਵਿੱਚ ਉਨੀ ਦੇਰ ਤੱਕ ਇੰਤਜ਼ਾਰ ਕਰਨਾ ਪੈਂਦਾ ਆ, ਜਿੰਨੀ ਦੇਰ ਤੱਕ ਉਹਨਾਂ ਦੇ ਰਿਜ਼ਲਟ ਜਿਹੜੇ ਆ ਉਹ ਨਹੀਂ ਆ ਜਾਂਦੇ। ਇਸ ਦੇ ਨਾਲ-ਨਾਲ ਫਿਰ ਵੀ ਤੁਸੀਂ ਫੁੱਲੀ ਵੈਕਸੀਨੇਟ ਹੋਣ ਦੇ ਬਾਵਜੂਦ ਵੀ ਜਿਹੜਾ ਤੁਸੀਂ ਜਦੋਂ ਚੜ੍ਹਦੇ ਆ ਆਪਣੀ ਉਡਾਨ ਦੇ ਵਿੱਚ, ਤਾਂ ਉੱਥੇ ਜਾ ਕੇ ਜਿੰਨੇ ਵੀ ਟਰੈਵਲਰਸ ਆ ਰਹੇ ਆ, ਕਿਸੇ ਵੀ ਫਲਾਈਟ ਦੇ 2% ਜਿਹੜੇ ਪੈਸੇਂਜਰਸ ਆ, ਉਹਨਾਂ ਦੇ ਉੱਤੇ ਰੈਂਡਮ ਟੈਸਟਿੰਗ ਜਿਹੜੀ ਆ, ਉਹ ਕੀਤੀ ਜਾ ਸਕਦੀ ਆ। ਜਿਹੜੀ ਏਅਰਪੋਰਟ ਦੇ ਐਂਟਰੀ ਪੁਆਇੰਟ ਆ, ਪੋਸਟ ਅਰਾਈਵਲ ਟੈਸਟਿੰਗ ਜਿਹੜੀ ਉੱਥੇ ਹੁੰਦੀ ਆ। ਸੋ ਕਹਿੰਦੇ ਵੀ ਉਹਨਾਂ ਜਿਹੜੇ ਟਰੈਵਲਰਸ ਜਿਨ੍ਹਾਂ ਨੂੰ ਨਾਮ ਚੁਣਿਆ ਜਾਂਦਾ ਆ, ਉਹ ਆਇਡੈਂਟੀਫਾਈ ਕੀਤਾ ਜਾਂਦਾ ਆ। ਏਅਰਲਾਈਨਸ ਨੂੰ ਜਿਹੜਾ ਉਹ ਦੱਸ ਦਿੱਤਾ ਜਾਂਦਾ ਆ, ਤੇ ਸੋ ਇਸ ਹਿਸਾਬ ਦੇ ਨਾਲ ਜਿਹੜਾ ਵੱਖੋ-ਵੱਖਰੀ ਕੀਤੇ ਜਾਂਦੇ ਆ। ਸੋ ਕਹਿੰਦੇ ਵੀ ਉੱਦਾਂ ਇਹ ਪੈਸੇਂਜਰਸ ਆ, ਉਹਨਾਂ ਨੂੰ ਏਅਰਪੋਰਟ ਤੋਂ ਜਾਣ ਦੀ ਜਿਹੜੀ ਆ ਇਜਾਜ਼ਤ ਦਿੱਤੀ ਜਾਂਦੀ ਆ, ਆਪਣੇ ਸੈਂਪਲਸ ਆ ਸਬਮਿਟ ਕਰਨ ਤੋਂ ਬਾਅਦ 'ਚ। ਜੇ ਕਿਸੇ ਦਾ ਸੈਂਪਲ ਪੋਜ਼ੀਟਿਵ ਆ ਜਾਂਦਾ ਆ, ਤੇ ਉਹਨਾਂ ਨੂੰ ਫਿਰ ਜਿਹੜਾ ਉਸ ਹਿਸਾਬ ਦੇ ਨਾਲ ਮੈਨੇਜ ਕੀਤਾ ਜਾਂਦਾ ਵੀ ਜਿਹੜੇ ਵੀ ਇਸ ਟਾਈਮ ਸਟੈਂਡਰਡ ਪ੍ਰੋਟੋਕਾਲ ਉੱਥੇ ਚੱਲ ਰਹੇ ਹੈਗੇ। ਸੋ ਮੁੱਖ ਦੀ ਗੱਲ ਇਹ ਹੈਗੀ ਆ ਹਰਜੋਤ ਸਿੰਘ ਜੀ, ਆਰ-ਟੀ-ਪੀ-ਸੀ-ਆਰ ਨੈਗੇਟਿਵ ਟੈਸਟ ਜਿਹੜਾ 72 ਘੰਟੇ ਦੇ ਵਿੱਚ ਉਡਾਨ ਤੋਂ ਪਹਿਲਾਂ ਕਰਵਾਉਣਾ ਪੈਂਦਾ ਆ, ਉਹ ਹੁਣ ਹਾਲ ਦੀ ਘੜੀ ਕਰਵਾਉਣ ਦੀ ਜ਼ਰੂਰਤ ਨਹੀਂ ਹੋਊਗੀ। ਸੋ ਫੁੱਲੀ ਵੈਕਸੀਨੇਟ ਜਿਹੜਾ ਮੋਡਰਨਾ ਤੇ ਉਹ ਫੁੱਲੀ ਵੈਕਸੀਨੇਟ ਜਿਹੜਾ ਉਹ ਹੋਣਾ ਚਾਹੀਦਾ ਆ ਬੰਦੇ ਨੂੰ, ਜਿਹੜਾ ਟਰੈਵਲ ਕਰਨ ਤੋਂ ਪਹਿਲਾਂ, ਜਿਹੜਾ ਇੰਡੀਅਨ ਪਾਸਪੋਰਟ ਹੋਲਡਰ ਨਹੀਂ ਹੈਗਾ, ਜਿਹੜਾ ਇੰਟਰਨੈਸ਼ਨਲ ਜਿਹੜਾ ਜਾ ਰਿਹਾ, ਜਿਹੜਾ ਤਾਂ ਇੰਡੀਅਨ ਆਈ ਥਿੰਕ ਵਾਲਾ ਹੈਗਾ ਆ। ਆਈ ਥਿੰਕ ਏਅਰ ਸੁਵਿਧਾ ਫਾਰਮ ਦੇ ਉੱਤੇ ਤਾਂ ਵੀ ਤੁਹਾਨੂੰ ਜਿਹੜਾ ਆਪਣਾ ਕੋਵਿਡ ਦਾ ਸਰਟੀਫਿਕੇਟ ਆ ਉਹ ਦਿਖਾਉਣਾ ਹੀ ਪੈਂਦਾ ਆ। ਸੋ ਮੋਡਰਨਾ ਤੇ ਜਿਹੜੀ ਫਾਈਜ਼ਰ ਆ, ਉਸਦੇ 2 ਸ਼ਾਟਸ ਲੱਗਿਆ ਹੋਇਆਂ ਨੂੰ ਫੁੱਲੀ ਵੈਕਸੀਨੇਟ ਜਿਹੜਾ ਉਹ ਮੰਨਿਆ ਜਾਂਦਾ ਹੈਗਾ ਆ। ਬੂਸਟਰ ਸ਼ਾਟ ਲਗਵਾਉਣਾ, ਨਹੀਂ ਲਗਵਾਉਣਾ, ਉਹ ਤੁਹਾਡੀ ਆਪਣੀ ਮਰਜ਼ੀ ਹੈਗੀ ਆ। ਜੀ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ $5 ਨੂੰ ਹਿੱਟ ਕਰਨ ਜਾ ਰਹੀਆਂ ਹੈਗੀਆਂ। ਇਨਫੈਕਟ ਕੁਛ ਗੈਸ ਸਟੇਸ਼ਨਾਂ 'ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਗੈਸ ਦੀ ਪ੍ਰਾਈਸ ਆਲਰੇਡੀ $5 ਪਹੁੰਚ ਚੁੱਕੀ ਆ। ਐਵਰੇਜ ਪ੍ਰਾਈਸ ਗੈਸ ਦੀ ਕੈਲੀਫੋਰਨੀਆ $4.72 'ਤੇ ਪਹੁੰਚ ਗਈ ਆ। ਅਤੇ ਐਕਸਪਰਟ ਇਹ ਕਹਿ ਰਹੇ ਆ ਵੀ ਬਹੁਤ ਜਲਦੀ 5 'ਤੇ ਪਹੁੰਚ ਜਾਣੀ, ਪਰ ਇਨਫੈਕਟ ਕਈ ਜਿਹੜੇ ਟਾਊਨ ਆ, ਸੈਨ ਫਰਾਂਸਿਸਕੋ ਜਾਂ ਹੋਰ, ਉੱਥੇ ਆਲਰੇਡੀ ਤੁਸੀਂ ਦੇਖ ਸਕਦੇ ਹੋ ਵੀ ਗੈਸ $5 ਦੇ ਲਾਗੇ-ਛਾਗੇ ਪਹੁੰਚ ਗਈ ਹੈਗੀ ਆ। US ਦੀ ਨੈਸ਼ਨਲ ਐਵਰੇਜ ਗੈਸ ਜਿਹੜੀ ਆ $3.51 ਦੇ ਉੱਤੇ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਬਹੁਤ ਲੰਮੇ ਸਮੇਂ ਤੋਂ ਹਾਈ ਹੈਗੀਆਂ, ਜੇ ਹੋਰ ਸਟੇਟਸ ਦੇ ਮੁਤਾਬਕ ਦੇਖਿਆ ਜਾਵੇ, ਕਿਉਂਕਿ ਕਈ ਜਗ੍ਹਾ ਜਿਹੜੀਆਂ ਆ ਰਿਫਾਈਨਰੀਜ਼ ਵੀ ਸ਼ਟ ਡਾਊਨ ਕਰ ਦਿੱਤੀਆਂ ਗਈਆਂ ਸੀਆਂ ਕੈਲੀਫੋਰਨੀਆ 'ਚ, ਅਤੇ ਕੈਲੀਫੋਰਨੀਆ ਦੇ ਵਿੱਚ ਟੈਕਸ ਜਿਹੜਾ ਆ ਉਹ ਵੀ ਬਹੁਤ ਜ਼ਿਆਦਾ ਹੈਗਾ ਆ। ਅਤੇ ਜੇ ਹੁਣ $5 ਆਮ ਹੋ ਜਾਂਦੀ ਆ ਗੈਸ, ਸੋ ਇਨਫਲੇਸ਼ਨ ਤਾਂ ਅੱਗੇ ਹੀ ਇੰਨੀ ਜ਼ਿਆਦਾ ਵਧੀ ਓ ਆ, ਸੋ ਇਹਦਾ ਬਹੁਤ ਜ਼ਿਆਦਾ ਅਸਰ ਹੋਰ ਜਿਹੜੀਆਂ ਚੀਜ਼ਾਂ ਆਮ ਅਸੀਂ ਖਰੀਦਦੇ ਹਾਂ ਉਹਨਾਂ ਦੇ ਉੱਤੇ ਪਊਗਾ। ਜੀ, ਨਹੀਂ ਅਜੇ ਹੋਈ ਨਹੀਂ ਆ। ਹੋਣ ਦੇ ਆਸਾਰ ਜਿਹੜੇ ਉਹ ਹੈਗੇ ਆ। ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਇਹ $4 ਤੋਂ ਉੱਤੇ ਹੀ ਜਿਹੜੀ ਆ ਉਹ ਪ੍ਰਾਈਸ, ਸਸਤੇ ਤੋਂ ਸਸਤੇ ਥਾਂ ਦੇ ਉੱਤੇ ਵੀ ਤੁਹਾਨੂੰ $4 ਜਾਂ ਉਸ ਦੇ ਇਰਦ-ਗਿਰਦ ਜਿਹੜੀ ਰੈਗੂਲਰ ਗੈਸੋਲੀਨ ਆ ਉਹ ਮਿਲ ਰਹੀ ਹੈਗੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਕਿਹੜੇ ਸੂਰਤਾਂ ਦੇ ਵਿੱਚ ਇਹ ਪ੍ਰਾਈਸ ਵੱਧ ਸਕਦੀ ਆ? ਉਹਦਾ ਬਹੁਤ ਵੱਡਾ ਜਿਹੜਾ ਕਹਿੰਦੇ ਆ ਵੀ ਫਿਕਰ ਆ, ਉਹ ਯੂਕਰੇਨ ਤੇ ਰੂਸ ਦੇ ਦਰਮਿਆਨ ਜਿਹੜੀ ਯੁੱਧ ਲੱਗਣ ਦੀ ਸੰਭਾਵਨਾ ਆ, ਉਸ ਉੱਤੇ ਵੀ ਹੈਗਾ ਆ। ਜਿਹੜੇ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਜਿਹੜੇ ਉਹ ਆਪਾਂ ਦੇਖ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ, ਕਿਉਂਕਿ ਟੈਨਸ਼ਨ ਇੱਥੇ ਜਿਹੜਾ ਬਹੁਤ ਜ਼ਿਆਦਾ ਬਣੀ ਪਈ ਆ। ਅੱਜ ਹੁਣੇ ਲੇਟੈਸਟ ਕੁਛ ਅਪਡੇਟਸ ਦੇ ਉੱਤੇ ਦੱਸਦੇ ਜਾਈਏ। US ਏਅਰ ਫੋਰਸ ਦੇ ਜਿਹੜੇ ਜੈਟਸ ਆ, ਲੜਾਕੂ ਜਹਾਜ਼ ਆ, ਉਹ ਜਰਮਨੀ ਦੇ ਵਿੱਚ ਜਿਹੜੇ ਉਹ ਪਹੁੰਚ ਚੁੱਕੇ ਨੇ। ਉੱਥੇ ਨਾਟੋ ਦੀਆਂ ਜਿਹੜੀਆਂ ਫੌਜਾਂ ਆ, ਉਹਨਾਂ ਨੂੰ ਹੋਰ ਸਟਰੈਂਥਨ ਕਰਨ ਦੇ ਲਈ, ਮਜ਼ਬੂਤ ਕਰਨ ਦੇ ਲਈ ਗਏ ਨੇ। 34th ਫਾਈਟਰ ਸਕੁਆਡਰਨ ਜਿਹੜਾ ਹਿੱਲ ਏਅਰ ਫੋਰਸ ਯੂਟਾ ਦੇ ਵਿੱਚ ਹੈਗਾ ਆ ਬੇਸ ਆ, ਉਹਨਾਂ ਦੇ ਜਿਹੜੇ ਏਅਰਕ੍ਰਾਫਟਸ ਆ ਉਹ ਇਸ ਟਾਈਮ ਜਰਮਨੀ ਨੂੰ ਰਵਾਨਾ ਕੀਤੇ ਗਏ ਆ। ਸੋਮਵਾਰ 8 ਜਿਹੜੇ F-15E 336th ਫਾਈਟਰ ਸਕੁਆਡਰਨ ਜਿਹੜੀ ਨਾਰਥ ਕੈਰੋਲੀਨ ਤੋਂ, ਉੱਥੋਂ ਜਿਹੜੇ ਉੱਥੇ ਘੱਲੇ ਗਏ ਸੀਗੇ, ਤੇ ਨਾਲ ਹੀ ਜਿਹੜੇ KC-135 ਟੈਂਕਰਸ ਜਿਹੜੇ ਆ
ਉੱਥੇ ਵੀ ਜਿਹੜੇ ਉੱਧਰੋਂ ਘੱਲੇ ਗਏ ਹੈਗੇ ਆ। ਸੋ ਕੁਛ ਕੁ ਪੋਲੈਂਡ 'ਚ ਗਏ ਆ, ਕੁਛ ਕੁ ਜਿਹੜੇ ਆ ਜਰਮਨੀ ਦੇ ਵਿੱਚ ਇਸ ਟਾਈਮ ਗਏ ਆ। ਉੱਧਰ ਯੂਐਸ ਨੇ ਅੱਜ ਇਹ ਦਾਅਵਾ ਕੀਤਾ ਆ ਵੀ ਰੂਸ ਨੇ ਫੌਜੀ ਜਿਹੜੇ ਵਾਪਸ ਤਾਂ ਕੀ ਘੱਲਣੇ ਸੀ, ਜਿਸ ਦਾ ਉਹ ਦਾਅਵਾ ਕਰ ਰਹੇ ਆ, ਉਸ ਦੀ ਥਾਂ ਤੇ 7000 ਹੋਰ ਰੂਸੀ ਫੌਜੀ ਜਿਹੜੇ ਯੂਕਰੇਨ ਦੇ ਬਾਰਡਰ ਦੇ ਉੱਤੇ ਲਾ ਦਿੱਤੇ ਆ। ਸੋ ਇੱਕ ਟਾਈਮ ਦੇ ਉੱਤੇ ਕੱਲ ਕੁਛ ਏਦਾਂ ਲੱਗ ਰਿਹਾ ਸੀਗਾ ਵੀ ਸ਼ਾਇਦ ਤਣਾਵ ਜਿਹੜਾ ਆ ਉਹ ਘਟ ਜਾਵੇ, ਪਰ ਇਹ ਖਬਰ ਆਉਣ ਦੇ ਨਾਲ ਏਦਾਂ ਲੱਗ ਰਿਹਾ ਹੈ ਵੀ ਤਣਾਵ ਹੋਰ ਜ਼ਿਆਦਾ ਜਿਹੜਾ ਉਹ ਵੱਧ ਜਾਵੇਗਾ। ਸੋ ਪੁਤਿਨ ਵੀ ਜਿਹੜਾ ਉਹ ਬੈਕ ਡਾਊਨ ਜਿਹੜਾ ਉਹ ਨਹੀਂ ਕਰ ਰਿਹਾ ਹੈਗਾ। ਸੋ ਕਹਿੰਦੇ ਵੀ ਇਹ ਹੁਣ ਕਿਹਾ ਜਾ ਰਿਹਾ ਵੀ ਜਿਹੜਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਡਿਪਲੋਮੇਸੀ ਦਾ ਇੱਕ ਪੜਦਾ ਆ ਉਹ ਮਹਿਜ ਕਰ ਰਿਹਾ ਆ। ਕਹਿੰਦੇ ਵੀ ਇਹ ਸਿਰਫ ਗਾਈਜ਼ ਹੈਗਾ ਆ ਤੇ ਉਸ ਦੇ ਪਿੱਛੇ ਜਿਹੜਾ ਆ ਇਹ ਜਿਹੜੀਆਂ ਕਰਤੂਤਾਂ ਕਰੀ ਜਾ ਰਿਹਾ ਹੈਗਾ ਆ। ਸੋ ਬਾਈਡਨ ਹੁਣਾਂ ਨੇ ਜਿਹੜਾ ਕੱਲ ਨੰਬਰ ਸ਼ੇਅਰ ਕੀਤਾ ਸੀ, ਉਹਨਾਂ ਦੇ ਕਹਿਣ ਮੁਤਾਬਕ ਤਾਂ ਵੀ ਜਿਹੜੇ ਰੂਸੀ ਫੋਰਸਿਸ ਦਾ ਜਿਹੜਾ ਜਮਾਵੜਾ ਯੂਕਰੇਨ ਦੇ ਬਾਰਡਰਾਂ ਦੇ ਇਰਦ ਗਿਰਦ 1.5 ਲੱਖ ਤੱਕ ਜਿਹੜਾ ਉਹ ਪਹੁੰਚ ਚੁੱਕਾ ਆ। ਸੋ ਫਿਕਰਮੰਦੀ ਤਣਾਵ ਜਿਹੜਾ ਇਸ ਟਾਈਮ ਪੂਰੇ ਸਿਖਰਾਂ ਦੇ ਉੱਤੇ ਬਣਿਆ ਪਿਆ ਆ। ਕੈਲੀਫੋਰਨੀਆ ਦੀ ਸੈਨੇਟਰ ਡਾਇਨ ਫਾਈਨਸਟਾਈਨ, ਉਹਨਾਂ ਦੀ ਅਪਰੂਵਲ ਰੇਟਿੰਗ ਜਿਹੜੀ ਆ ਹੁਣ 30 'ਚ ਆ ਗਈ ਆ, ਕਿਉਂਕਿ ਇੱਕ ਤਾਂ ਉਹ ਬਜ਼ੁਰਗ ਵੀ ਬਹੁਤ ਹੋ ਚੁੱਕੇ ਆ ਤੇ ਕੁਛ ਹੋ ਵੀ ਨਹੀਂ ਰਿਹਾ। ਸੋ ਇਸ ਕਰਕੇ ਲੋਕ ਅਪਸੈਟ ਬਹੁਤ ਹੈਗੇ ਆ ਕੈਲੀਫੋਰਨੀਆ ਦੇ ਜਿਹੜੀ ਸਟੇਟ ਸੈਨੇਟਰ ਆ ਡਾਇਨ ਫਾਈਨਸਟਾਈਨ ਤੋਂ। ਲਾਸ ਐਂਜਲਸ ਟਾਈਮ ਨੇ ਰਿਪੋਰਟ ਕੀਤਾ ਵੀ ਯੂਸੀ ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟ ਸਟੱਡੀਜ਼ ਦਾ ਜਿਹੜਾ ਪੋਲ ਆਇਆ, ਉਹਦੇ ਮੁਤਾਬਕ ਸੈਨੇਟਰ ਡਾਇਨ ਫਾਈਨਸਟਾਈਨ ਦੀ ਜੌਬ ਪਰਫਾਰਮੈਂਸ ਕਾਂਗਰਸ ਦੇ ਵਿੱਚ 30% ਦੇ ਉੱਤੇ ਹੈਗੀ ਆ। ਤੇ ਜੇ ਆਪਾਂ ਜਿਹੜੀਆਂ ਫੀਮੇਲ ਵੋਟਰਸ ਆ, ਉਹਨਾਂ ਦੇ ਵਿੱਚ ਦੇਖਿਆ ਜਾਵੇ ਸਿਰਫ 33% ਦੇ ਉੱਤੇ ਹੈਗੀ ਆ। ਲਟੀਨੋਜ਼, ਏਸ਼ੀਅਨ ਅਮੈਰੀਕਨਜ਼, ਜਿਹੜੇ ਕਈ ਲੋਕ ਆਪਣੇ ਆਪ ਨੂੰ ਲਿਬਰਲ ਸਮਝਦੇ ਆ, ਤੇ ਉਹ ਵੀ ਜਿਹੜੀ ਆ ਰੇਟਿੰਗ 40% ਦੇ ਉੱਤੇ ਡਾਇਨ ਫਾਈਨਸਟਾਈਨ ਨੂੰ ਦੇ ਰਹੇ ਹੈਗੇ ਆ। ਜਿਹੜੇ ਨਵੇਂ ਸੈਨੇਟਰ ਅਪੁਆਇੰਟ ਕੀਤੇ ਗਏ ਸੀ, ਐਲੈਕਸ ਪਡੀਆ, ਉਹਨਾਂ ਦੀ ਵੀ ਜੌਬ ਪਰਫਾਰਮੈਂਸ ਕਾਂਗਰਸ ਦੇ ਵਿੱਚ 26% ਦੇ ਉੱਤੇ ਆ। ਸੋ ਦੋਨੇ ਜਿਹੜੇ ਸੈਨੇਟਰ ਆ, ਦੋਨਾਂ ਦੀ ਜਿਹੜੀ ਜੌਬ ਪਰਫਾਰਮੈਂਸ ਆ ਬਹੁਤ ਹੀ ਲੋ ਇਸ ਟਾਈਮ ਦੇ ਉੱਤੇ ਹੈਗੀ ਆ। ਈਵਨ ਜੇ ਤੀਜੇ ਆਪਣੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੂੰ ਦੇਖਿਆ ਜਾਵੇ, ਜੋ ਕਿ ਖੁਦ ਕੈਲੀਫੋਰਨੀਆ ਤੋਂ ਹੈਗੇ ਆ, ਉਹਨਾਂ ਦੀ ਵੀ ਜਿਹੜੀ ਆ ਰੇਟਿੰਗ ਜਿਹੜੀ ਆਈ ਹੈਗੀ ਆ 38% ਦੇ ਉੱਤੇ ਆਈ ਆ। ਸੋ ਬਾਹਲੀ ਕੋਈ ਗੁੱਡ ਰੇਟਿੰਗ ਨਹੀਂ ਆਈ ਹੈਗੀ। ਇਹ ਸਾਰੇ ਜਿਹੜੇ ਪੋਲ ਆ ਫਰਵਰੀ 3 ਤੋਂ ਲੈ ਕੇ ਫਰਵਰੀ 10 ਤੱਕ ਕੈਲੀਫੋਰਨੀਆ ਦੇ ਵਿੱਚ ਕੀਤੇ ਗਏ ਸੀ। ਜੀ, ਕੱਲ ਜਿਹੜੇ ਆ ਗਵਰਨਰ ਨਿਊਸਮ ਦੇ ਜਿਹੜੇ ਆંકੜੇ ਆ ਡਿਸਅਪਰੂਵਲ ਰੇਟਿੰਗ ਦੇ ਵਿੱਚ ਜਿਹੜਾ ਉਹਨਾਂ ਦਾ ਵਾਧਾ ਹੋਇਆ ਆ, ਉਹ ਸਾਹਮਣੇ ਆਇਆ ਸੀਗਾ। ਸਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਮੌਸਮ ਨੇ ਇੱਕਦਮ ਤਬਦੀਲੀ ਜਿਹੜੀ ਉਹ ਲਈ ਆ। ਕੁਛ ਦਿਨਾਂ ਤੱਕ ਦਾ ਤਾਪਮਾਨ ਕਹਿੰਦੇ 87 ਡਿਗਰੀ ਤੱਕ ਜਿਹੜਾ ਉਹ ਪਹੁੰਚ ਗਿਆ ਸੀ, ਜਿੱਥੇ ਸੁਪਰ ਬੋਲ ਹੋਈ ਸੀਗੀ ਸੋਫਾਈ ਜਿਹੜਾ ਸਟੇਡੀਅਮ ਆ ਉੱਥੇ। ਤੇ ਹੁਣ ਕਹਿੰਦੇ ਆ ਵੀ ਅੱਜ ਪੂਰੀ ਤਰ੍ਹਾਂ ਉੱਥੇ ਹੇਲ ਜਿਹੜੀ ਉਹ ਪੈ ਚੁੱਕੀ ਹੈਗੀ ਆ ਪੈਸੇਡੀਨਾ ਦੇ ਵਿੱਚ, ਤੇ ਤਾਪਮਾਨ 60 ਡਿਗਰੀ ਤੋਂ ਵੀ ਥੱਲੇ ਜਿਹੜਾ ਉਹ ਘਟ ਗਿਆ। ਗੜੇ ਜਿਹੜੇ ਆ ਉਹ ਉੱਥੇ ਕਾਫੀ ਜ਼ਿਆਦਾ ਪਏ ਹੈਗੇ ਨੇ। ਸੋ ਸਮਰ ਲਾਈਕ ਵੈਦਰ ਤੋਂ ਵਿੰਟਰ ਲਾਈਕ ਵੈਦਰ ਜਿਹੜਾ ਕੁਛ ਹੀ ਦਿਨਾਂ ਦੇ ਵਿੱਚ ਤਬਦੀਲ ਜਿਹੜਾ ਉਹ ਹੋ ਗਿਆ। ਤੁਸੀਂ ਆਮ ਵੀ ਹੁਣ ਦੇਖਿਆ ਹੋਣਾ, ਪਿਛਲੇ 2 ਦਿਨਾਂ ਤੋਂ ਆਪਾਂ ਨੂੰ ਥੋੜੀ ਠੰਡ ਜਿਹੜੀ ਆ ਮਹਿਸੂਸ ਹੋ ਰਹੀ ਹੋਊਗੀ। ਸਿਆਰਾਜ਼ ਦੇ ਵਿੱਚ ਵੀ ਜਿਹੜੀ ਬਰਫ਼ਬਾਰੀ ਹੋਈ ਆ, ਜਿਹੜਾ ਕਿ ਚੰਗਾ ਸੰਕੇਤ ਆਪਾਂ ਕਹਿ ਸਕਦੇ ਹਾਂ ਸਾਡੇ ਵਾਟਰ ਲੈਵਲਸ ਆ ਉਹਨਾਂ ਦੇ ਲਈ। ਜਿੰਨੀ ਜ਼ਿਆਦਾ ਵੀ ਹੋਵੇ ਉਹ ਤਾਂ ਆਪਣੇ ਲਈ ਘੱਟ ਹੀ ਹੈਗੀ ਆ ਰਾਈਟ ਨਾਓ, ਕਿਉਂਕਿ 1200 ਸਾਲਾਂ ਦਾ ਸਭ ਤੋਂ ਵੱਡੇ ਸੋਕੇ ਦੇ ਵਿੱਚੋਂ ਜਿਹੜਾ ਇਸ ਟਾਈਮ ਮੈਗਾ ਡਰਾਊਟ ਚੋਂ ਕੈਲੀਫੋਰਨੀਆ ਵੈਸਟਰਨ ਜਿਹੜਾ ਕੋਸਟ ਆ ਅਮਰੀਕਾ ਦਾ, ਉਹ ਉੱਧਰੋਂ ਲੰਘ ਰਿਹਾ ਹੈਗਾ ਆ। ਸੋ ਅਜਿਹੇ ਤਬਦੀਲੀਆਂ ਵੈਸੇ ਹਰਜੋਤ ਸਿੰਘ ਜੀ ਮੌਸਮ ਦੀਆਂ ਉਹ ਲੋਕਾਂ ਨੂੰ ਬਿਮਾਰ ਬਹੁਤ ਜ਼ਿਆਦੀਆਂ ਕਰਦੀਆਂ ਹੁੰਦੀਆਂ ਆ। ਵੀ ਗਰਮੀ ਆਪਾਂ ਮਹਿਸੂਸ ਕਰਨ ਲੱਗਦੇ ਆ, ਝੱਟ ਦੇਣੀ ਜੈਕਟਾਂ ਕੋਟੀਆਂ ਲਾ ਦੇਣੀਆਂ, ਅੱਧੀ ਬਾਂਹ ਦੀਆਂ ਟੀ-ਸ਼ਰਟਾਂ ਪਾ ਲੈਣੀਆਂ, ਤੇ ਫਿਰ ਅਚਾਨਕ ਠੰਡ ਆ ਜਾਣੀ, ਫਿਰ ਬਿਮਾਰ ਹੋ ਜਾਣਾ। ਸੋ ਇਹਨਾਂ ਚੀਜ਼ਾਂ ਦਾ ਭਾਈ ਥੋੜਾ ਧਿਆਨ ਰੱਖਿਓ। ਜੀ, ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੇ 2 ਲਾ ਮੇਕਰਸ ਇੱਕ ਨਵਾਂ ਬਿੱਲ ਲੈ ਕੇ ਆ ਰਹੇ ਆ, ਜਿਹੜਾ ਬੱਚਿਆਂ ਲਈ ਨੂੰ ਲੈ ਕੇ ਵੈਬ ਪ੍ਰਾਈਵੇਸੀ ਦੇ ਸੰਬੰਧ ਦੇ ਵਿੱਚ ਓਵਰਹਾਲ ਹੋਊਗਾ। ਕੈਲੀਫੋਰਨੀਆ ਪ੍ਰਾਈਵੇਸੀ ਰਾਈਟ ਐਕਟ 2020 ਦੇ ਵਿੱਚ ਹੋਇਆ ਸੀ, ਉਸ ਨੂੰ ਜਿਹੜਾ ਇਹ ਰਿਵਾਈਜ਼ ਕੀਤਾ ਜਾਊਗਾ। ਅਸੈਂਬਲੀ ਮੈਂਬਰ ਵਫੀ ਵਿਕਸ ਓਕਲੈਂਡ ਤੋਂ ਹੈਗੇ, ਜਾਰਡਨ ਕਨਿੰਗਹੈਮ ਰਿਪਬਲਿਕਨ, ਇਹ ਟੈਂਪਲਟਨ ਤੋਂ ਹੈਗੇ ਆ। ਸੋ ਇਹਨਾਂ ਨੇ ਕਿਹਾ ਵੀ ਯੂਕੇ ਦੇ ਵਿੱਚ ਜਿਹੜਾ ਲਾਅ ਹੈਗਾ ਆ ਪ੍ਰਾਈਵੇਸੀ ਨੂੰ ਲੈ ਕੇ ਬੱਚਿਆਂ ਦਾ, ਉਹ ਬਹੁਤ ਵਧੀਆ ਹੈਗਾ, ਅਸੀਂ ਉੱਦਾਂ ਦਾ ਹੀ ਜਿਹੜਾ ਫੋਲੋ
ਕਰਨਾ ਚਾਹੁੰਦੇ ਹੈਗੇ ਆ। ਸੋ ਜੇ ਪੂਰੀ ਦੁਨੀਆ 'ਚ ਦੇਖਿਆ ਜਾਵੇ, ਕਹਿੰਦੇ ਵੀ ਕੈਲੀਫੋਰਨੀਆ ਤੋਂ ਬਾਅਦ ਯੂਕੇ ਤੋਂ ਬਾਅਦ ਕੈਲੀਫੋਰਨੀਆ ਇੱਕ ਸਟੇਟ ਆਊਗੀ ਜਿੱਥੇ ਇਹ ਬਣਾਇਆ ਜਾਊਗਾ। ਅਗਲੇ ਮਹੀਨੇ ਤੋਂ ਇਹਦੇ ਉੱਤੇ ਹੀਅਰਿੰਗ ਹੋਣੀ ਸ਼ੁਰੂ ਹੋਊਗੀ। ਇਸ ਬਿੱਲ ਦੇ ਮੁਤਾਬਕ ਜਿਹੜੇ ਵੈੱਬ ਪ੍ਰੋਡਕਟਸ ਹੈਗੇ ਆ, ਉਹਨਾਂ ਦੇ ਉੱਤੇ ਜਿਹੜੇ ਬੱਚੇ ਜਦੋਂ ਯੂਜ਼ ਕਰਦੇ ਆ, ਔਨਲਾਈਨ ਉਹਨਾਂ ਦਾ ਐਕਸਪੋਜ਼ਰ ਹੁੰਦਾ, ਉਹਦੇ ਉੱਤੇ ਲਿਮਿਟ ਲਾਈ ਜਾਊਗੀ। ਸੋ ਤਾਂ ਕਿ ਬੱਚੇ ਜਿਹੜੇ ਉੱਦਾਂ ਦਾ ਮਟੀਰੀਅਲ ਨਾ ਦੇਖ ਸਕਣ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਅਲਡੋਰਾਡੋ ਹਿਲਸ ਦੇ ਵਿੱਚ ਅੱਜ ਸਟੂਡੈਂਟਸ ਦੇ ਦੁਆਰਾ ਮਾਸਕ ਮੈਂਡੇਟਸ ਦੇ ਉਲਟ ਪ੍ਰੋਟੈਸਟ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸਕੂਲ ਡਿਸਟ੍ਰਿਕਟ ਨੇ ਜਿਹੜੀ ਆਪਣੀ ਐਨਫੋਰਸਮੈਂਟ ਪਾਲਿਸੀ ਆ ਉਸ ਦੇ ਵਿੱਚ ਵੀ ਤਬਦੀਲੀ ਲਿਆਂਦੀ ਆ। ਅਲਡੋਰਾਡੋ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਆ, ਉਹਨਾਂ ਨੇ ਮੰਗਲਵਾਰ ਇਹ ਐਲਾਨ ਕੀਤਾ ਸੀਗਾ ਵੀ ਉਹਨਾਂ ਬੱਚਿਆਂ ਨੂੰ ਐਕਸਕਲੂਡ ਨਹੀਂ ਕਰਨਗੇ ਕਲਾਸਰੂਮਸ ਦੇ ਵਿੱਚੋਂ ਜਿਹੜੇ ਮਾਸਕ ਨਹੀਂ ਪਹਿਨਣਾ ਚਾਹੁੰਦੇ ਹੈਗੇ। ਸੋ ਕਹਿੰਦੇ ਵੀ ਨਰਦਰਨ ਕੈਲੀਫੋਰਨੀਆ ਦੇ ਵਿੱਚ ਕਈ ਸਕੂਲਾਂ ਦੇ ਵਿੱਚ ਜਿਹੜੇ ਮਾਸਕ ਮੈਂਡੇਟਸ ਨੂੰ ਲੈ ਕੇ ਪ੍ਰੋਟੈਸਟ ਜਿਹੜੇ ਉਹ ਦੇਖੇ ਗਏ ਹੈਗੇ ਆ। ਬੱਚਿਆਂ ਨੇ ਕਿਹਾ ਵੀ ਇਹ ਆਪਸ਼ਨਲ ਜਿਹੜੇ ਉਹ ਹੋਣੇ ਚਾਹੀਦੇ ਆ, ਤੁਹਾਡੀ ਆਪਣੀ ਜਿਹੜੀ ਉਹ ਮਰਜ਼ੀ ਹੋਣੀ ਚਾਹੀਦੀ ਆ। ਜੇ ਪਾਉਣਾ ਚਾਹੁੰਦਾ ਹੈ ਕੋਈ ਪਾਵੇ, ਪਰ ਕਿਸੇ ਦੇ ਉੱਤੇ ਜ਼ਬਰਦਸਤੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਜਿਹੜਾ ਕਿਹਾ ਵੀ ਕਈ ਬੱਚਿਆਂ ਨੇ ਜਿਹੜਾ ਇਹ ਵੀ ਕਿਹਾ ਵੀ ਆਪਾਂ ਨੂੰ ਪਹਿਲਾਂ ਸੋਸ਼ਲ ਡਿਸਟੈਂਸ ਜਿਹੜਾ ਉਹ ਸਿੱਖਣਾ ਚਾਹੀਦਾ ਆ, ਵੀ ਇਹ ਰਿਸਪੈਕਟਫੁਲ ਚੀਜ਼ ਜਿਹੜੀ ਹੈਗੀ ਆ। ਸੋ ਕੋਵਿਡ ਤੋਂ ਕਹਿੰਦੇ ਵੀ ਅਸੀਂ ਭਲੀ ਭਾਂਤੀ ਜਿਹੜੇ ਉਹ ਜਾਣਦੇ ਆ, ਅਵੇਅਰ ਆ ਵੀ ਇੰਪੋਰਟੈਂਟ ਟੂ ਬੀ ਸਟਿਲ ਬੀ ਅਵੇਅਰ ਆਫ COVID-19 ਤੇ ਕਈ ਜਿਹੜੇ ਪ੍ਰੀਕਾਸ਼ਨ ਜਿਹੜੇ ਆਪਾਂ ਨੂੰ ਵਧੀਆ ਆ ਵੀ ਪ੍ਰੀਕਾਸ਼ਨ ਜਿਹੜੇ ਉਹ ਲੈ ਕੇ ਰੱਖੀਏ। ਸੋ ਅਲਡੋਰਾਡੋ ਜਿਹੜੇ ਸਕੂਲ ਹਿਲਸ ਦੇ ਵਿੱਚ ਸਕੂਲ ਡਿਸਟ੍ਰਿਕਟਸ ਦੇ ਵਿੱਚ ਇਹਨਾਂ ਮਾਸਕ ਮੈਂਡੇਟਸ ਨੂੰ ਲੈ ਕੇ ਜਿਹੜਾ ਆ ਉਹ ਆਪਾਂ ਦੇਖਿਆ ਆ ਵੀ ਹੁਣ ਪ੍ਰੋਟੈਸਟ ਜਿਹੜੇ ਉਹ ਦੇਖੇ ਗਏ ਆ। ਸੋ ਮਾਈ ਬਾਡੀ ਮਾਈ ਚੋਇਸ ਦੇ ਇਸ ਵਾਰ ਇਹਨਾਂ ਦੇ ਜਿਹੜੇ ਨਾਰੇ ਹੈਗੇ ਆ ਮਾਸਕ ਲਾਉਣ ਦੇ ਲਈ, ਅਬੋਰਸ਼ਨ ਨੂੰ ਲੈ ਕੇ ਵੀ ਮਾਈ ਬਾਡੀ ਮਾਈ ਚੋਇਸ ਵਾਲੇ ਆ। ਸੋ ਦੋਨੋਂ ਹੀ ਤਰਫੋਂ ਕਦੀ ਇਸ ਚੀਜ਼ ਦੇ ਵਿੱਚ ਮਾਈ ਬਾਡੀ ਮਾਈ ਚੋਇਸ ਉਹ ਹੱਕ 'ਚ ਵਰਤ ਲੈਂਦੇ ਆ, ਤੇ ਕਈ ਵਾਰੀ ਜਿਹੜੇ ਉਲਟ ਦੇ ਵਿੱਚ ਆ। ਉਹ ਦੋਨੋਂ ਤਰਫੋਂ ਹੀ ਇਹੀ ਚੀਜ਼ ਇਸ ਟਾਈਮ ਆਪਾਂ ਦੇਖ ਰਹੇ ਹਾਂ, ਲੈਫਟ ਵੱਲੋਂ ਵੀ ਤੇ ਰਾਈਟ ਵੱਲੋਂ ਵੀ। ਜੀ। ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਆ। ਆਪਾਂ ਸਾਰੇ ਇਹ ਕਹਿੰਦੇ ਆ ਵੀ ਜਿਹੜਾ ਗਿਲਰਾਏ ਆ ਉਸ ਨੂੰ ਗਾਰਲਿਕ ਕੈਪੀਟਲ ਆਫ ਦਾ ਵਰਲਡ ਕਿਹਾ ਜਾਂਦਾ, ਵੀ ਸਭ ਤੋਂ ਜ਼ਿਆਦਾ ਜਿਹੜੀ ਗਾਰਲਿਕ ਗਿਲਰਾਏ 'ਚ ਹੁੰਦੀ ਆ। ਪਰ ਅੱਜ ਜਿਹੜੇ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਜਿਹੜੇ ਫਾਰਮਰਸ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਗਾਰਲਿਕ ਦੀ ਪ੍ਰੋਡਕਸ਼ਨ ਹੁੰਦੀ ਆ ਉਹ ਗਿਲਰਾਏ ਤੋਂ ਕਿਤੇ ਜ਼ਿਆਦਾ ਹੁੰਦੀ ਹੈਗੀ ਆ। ਸੋ ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਅਸੀਂ ਆਲਰੇਡੀ ਇਸ ਨੂੰ ਗਾਰਲਿਕ ਕੈਪੀਟਲ ਆਫ ਦਾ US ਕਹਿ ਸਕਦੇ ਹੈਗੇ ਆ ਫ੍ਰਿਜ਼ਨੋ ਨੂੰ। ਤੇ ਇੱਕ ਨੈਸ਼ਨਲ ਈਵੈਂਟ ਫ੍ਰਿਜ਼ਨੋ ਫੇਅਰ ਗਰਾਊਂਡ 'ਚ ਹੋਣ ਜਾ ਰਹੀ ਆ ਮਈ 13 ਤੋਂ ਲੈ ਕੇ ਮਈ 15 ਤੱਕ। ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ ਰਾਤ ਦੇ 11 ਵਜੇ ਤੱਕ ਹੋਇਆ ਕਰੂਗੀ, ਤਿੰਨੇ ਦਿਨ। ਪੀਟਰ ਡੀ ਯੰਗ ਜਿਹੜੇ CEO ਹੈਗੇ ਫ੍ਰਿਜ਼ਨੋ ਵੇਸਟ ਨੈਸ਼ਨਲ ਫੂਡ ਫੈਸਟੀਵਲਸ ਐਂਡ ਕਾਰਪੋਰੇਸ਼ਨ ਦੇ, ਉਹ ਕਹਿੰਦੇ ਆ ਵੀ ਉਹ ਜਿਹੜੇ ਟੌਪ ਪ੍ਰੋਡਿਊਸਿੰਗ ਸਿਟੀ ਹੈਗੀ ਆ ਗਾਰਲਿਕ ਦੀ, ਤੇ ਉਹ ਇੱਥੇ ਬਹੁਤ ਵੱਡਾ ਫੰਕਸ਼ਨ ਕਰਨ ਜਾ ਰਹੇ ਆ। ਤਿੰਨੇ ਦਿਨ ਫੈਸਟੀਵਲ ਹੋਊਗਾ। ਸੋ ਲੋਕਾਂ ਨੂੰ ਵੀ ਉਹ ਕਹਿ ਰਹੇ ਆ ਵੀ ਵਿਜ਼ਿਟਰਸ ਜਿਹੜੇ ਆ ਉਹ ਇੱਥੇ ਵੱਧ ਤੋਂ ਵੱਧ ਆਉਣ। ਆਪਾਂ ਨੂੰ ਪਤਾ ਵੀ ਗਿਲਰਾਏ ਦੇ ਵਿੱਚ ਬਹੁਤ ਵੱਡੇ ਫੈਸਟੀਵਲ ਹੁੰਦੇ ਸੀਗੇ ਹਰ ਸਾਲ। ਸੋ ਇਸ ਵਾਰੀ ਇਹ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਇਹ ਹੋਣ ਜਾ ਰਿਹਾ ਆ। ਰਾਇਨ ਜੈਕਬਸਨ CEO ਹੈਗੇ ਆ ਫ੍ਰਿਜ਼ਨੋ ਕਾਉਂਟੀ ਫਾਰਮ ਬਿਊਰੋ ਦੇ। ਉਹਨਾਂ ਨੇ ਇਹ ਕਿਹਾ ਵੀ ਗਾਰਲਿਕ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਟੌਪ ਦੀਆਂ ਜਿਹੜੀਆਂ 10 ਕ੍ਰੌਪਸ ਆ ਉਹਨਾਂ ਦੇ ਵਿੱਚ ਹੈਗਾ। 77% ਫ੍ਰਿਜ਼ਨੋ ਕਾਉਂਟੀ ਜਿਹੜੀ ਗਾਰਲਿਕ ਪ੍ਰੋਡਿਊਸ ਕਰਦੀ ਹੈਗੀ ਆ ਜੇ ਦੇਖਿਆ ਜਾਵੇ, ਤੇ $400 ਮਿਲੀਅਨ ਜਿਹੜਾ ਰੈਵਨਿਊ ਆ ਇਹ ਗਾਰਲਿਕ ਤੋਂ ਆਉਂਦਾ ਹੈਗਾ ਆ। ਸੋ ਇਹ ਜਿਹੜੇ ਆਰਗੇਨਾਈਜ਼ਰਸ ਆ ਨੈਸ਼ਨਲ ਗਾਰਲਿਕ ਫੈਸਟੀਵਲ ਦੇ, ਉਹ ਇਹ ਕਹਿ ਰਹੇ ਆ ਵੀ ਅਸੀਂ ਇੱਕ ਤਰ੍ਹਾਂ ਦੇ ਨਾਲ ਵਰਲਡ ਰੈਕਡ ਬਣਾਉਣ ਜਾ ਰਹੇ ਆ ਵੀ ਵੱਧ ਤੋਂ ਵੱਧ ਲੋਕ ਇਸ ਈਵੈਂਟ ਨੂੰ ਅਟੈਂਡ ਕਰਨ ਤਿੰਨੇ ਦਿਨ। ਤੇ ਜਿਹੜੀ ਈਵੈਂਟ ਹੋਊਗੀ ਉਹਦੇ ਵਿੱਚ 300 ਗਾਰਲਿਕ ਇੰਸਪਾਇਰਡ ਫੂਡਸ, ਵੱਖ-ਵੱਖ ਤਰ੍ਹਾਂ ਦੇ 300 ਫੂਡ ਹੋਊਗੇ ਜਿਨ੍ਹਾਂ ਦੇ ਵਿੱਚ ਗਾਰਲਿਕ ਹੁੰਦੀ, ਜਿਹਦੇ ਵਿੱਚ ਕੋਈ ਗਾਰਲਿਕ ਆਈਸਕ੍ਰੀਮ, ਮਲਟੀਪਲ ਬੀਅਰ ਵਾਈਨ ਗਾਰਡਨ, ਗਾਰਲਿਕ ਫੂਡ ਪੈਵੀਲੀਅਨ, ਗਾਰਲਿਕ ਐਗਰੀਕਲਚਰ ਸ਼ੋਕੇਸ, ਪਰਫਾਰਮੈਂਸ ਸਟੇਜਸ ਹੋਣੀਆਂ 6, ਤੇ ਇੱਕ ਲਾਰਜ ਕਾਰਨੀਵਲ, ਤੇ ਮਿਡਡੇ ਨਾਈਟਲੀ ਫਾਇਰ ਵਰਕ ਵੀ ਹੋਣੇ ਆ, ਕਾਰ ਸ਼ੋਅ ਵੀ ਹੋਊਗਾ, ਮੇਨ ਪਰਫਾਰਮੈਂਸ ਸਟੇਜ ਹੋਊਗੀ,
ਤੇ ਜਿਹੜੇ ਵੱਡੇ ਫਾਰਮਰਸ ਆ, ਪਰਫਾਰਮਰਸ, ਉਹਨਾਂ ਨੂੰ ਵੀ ਰਿਕੋਗਨਾਈਜ਼ ਉੱਥੇ ਕੀਤਾ ਜਾਊਗਾ। ਸੋ ਫ੍ਰਿਜ਼ਨੋ ਏਰੀਏ ਦੇ ਵਿੱਚ ਜਿਹੜੇ ਆਪਣੇ ਭੈਣ ਭਰਾ ਰਹਿੰਦੇ ਆ, ਜ਼ਰੂਰ ਫੈਸਟੀਵਲ ਦੇਖਣ ਜਾਓ। ਉਹਨਾਂ ਨੇ ਥੋੜ੍ਹੀ ਜਿਹੀ ਟਿਕਟ ਰੱਖੀ ਹੈਗੀ ਆ। ਸੋ ਉਹਨਾਂ ਨੇ ਆਪਣਾ ਵੈਬਸਾਈਟ ਵੀ ਬਣਾਇਆ ਹੈਗਾ www.nationalgarlicfestival.com। ਜੀ। ਟਿਕਟੌਕ ਦਾ ਇੱਕ ਨਵਾਂ ਟਰੈਂਡ ਬਹੁਤ ਸਾਰੇ ਹੁਣ ਲੋਕਾਂ ਨੂੰ ਪਰੇਸ਼ਾਨ ਵੀ ਜਿਹੜਾ ਉਹ ਕਰ ਰਿਹਾ ਹੈਗਾ ਆ। ਇਸ ਕਰਕੇ ਕਿਸੇ ਦੇ ਨਾਲ ਮੰਦਭਾਗੀ ਘਟਨਾ ਵੀ ਜਿਹੜੀ ਉਹ ਵਾਪਰ ਸਕਦੀ ਆ। ਕਈ ਕੈਲੀਫੋਰਨੀਆ ਦੇ ਸ਼ਹਿਰਾਂ ਦੇ ਵਿੱਚ ਜਿਹੜਾ ਔਰਬੀਜ਼ ਗਨਜ਼ ਹੈਗੀਆਂ ਆ, ਉਹਦੇ ਨਾਲ ਨਿਆਣੇ ਜਿਹੜੇ ਆ ਉਹ ਪੈਡੈਸਟਰੀਅਨਸ ਆ, ਉਹਨਾਂ ਨੂੰ ਸ਼ੂਟ ਕਰ ਰਹੇ ਆ। ਔਰਬੀਜ਼ ਜਿਹੜੀਆਂ ਬਾਲਸ ਉਹ ਬੜੀਆਂ ਹੀ ਪੋਲੀਆਂ ਜੀਆਂ ਗੇਂਦਾਂ ਜਿਹੜੀਆਂ ਉਹ ਹੁੰਦੀਆਂ ਆ। ਪਰ ਦੇਖੋ, ਇਸ ਨੂੰ ਦੇਖ ਕੇ ਕੋਈ ਪੁਲਿਸ ਵਾਲਾ ਸੋਚ ਸਕਦਾ ਹੈ ਵੀ ਇਹ ਅਸਲੀ ਗਨ ਵੀ ਆ, ਤੇ ਐਵੇਂ ਜਿਹੜੀ ਉਹ ਗੋਲੀਬਾਰੀ ਵਾਲੀ ਜਿਹੜੀ ਘਟਨਾ ਵੀ ਵਾਪਰ ਸਕਦੀ ਆ। ਆਪਾਂ ਬਹੁਤ ਵਾਰੀ ਦੇਖਿਆ ਪਹਿਲੋਂ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਦੇ ਵਿੱਚ ਟੋਏ ਗਨਜ਼ ਨੂੰ ਪੁਲਿਸ ਵਾਲਿਆਂ ਨੇ ਅਸਲੀ ਗਨ ਸਮਝਿਆ, ਤੇ ਕਈ ਬੱਚਿਆਂ ਨੂੰ ਜਿਹੜਾ ਉੱਥੇ ਸ਼ੂਟ ਆਊਟ ਦੇ ਵਿੱਚ ਬਾਅਦ 'ਚ ਉਹਨਾਂ ਦੀ ਮੌਤ ਹੋ ਗਈ ਸੀਗੀ। ਸੋ ਵਿੰਟਰਸ ਕੈਲੀਫੋਰਨੀਆ 205 ਦੇ ਉੱਤੇ ਇੱਕ ਸ਼ਹਿਰ ਹੈਗਾ ਆ, ਉੱਥੇ ਕਹਿੰਦੇ ਆ ਵੀ ਇਹ ਜਿਹੜਾ ਟਿਕਟੌਕ ਦਾ ਚੱਲਿਆ ਟਰੈਂਡ ਆ, ਉੱਥੇ ਇਸ ਟਾਈਮ ਪਹੁੰਚਿਆ ਹੈਗਾ ਆ। ਕਹਿੰਦੇ ਉਹ ਤਾਂ ਇਹ ਜਿਹੜੇ ਔਰਬੀਜ਼ ਬਾਲਸ ਤੇ ਜਿਹੜੀਆਂ ਇਹ ਗਨਜ਼ ਆ, ਉਹ ਰਿਲੇਟਿਵਲੀ ਹਾਰਮਲੈਸ ਹੈਗੀਆਂ ਆ, ਪਰ ਤੁਸੀਂ ਕਿਸੇ ਵੱਲ ਪੁਆਇੰਟ ਕਰੋਗੇ ਗਨ ਆਪਣੇ ਵਹੀਕਲ ਦੇ ਵਿੱਚੋਂ ਤੇ ਪੈਡੈਸਟਰੀਅਨਸ ਦੇ ਉੱਤੇ ਚਲਾਉਂਗੇ, ਤਾਂ ਕਹਿੰਦੇ ਵੀ ਇਹ ਇੱਕ ਮਾੜੀ ਗੱਲ ਆ ਤੇ ਕ੍ਰਾਈਮ ਦੇ ਵਜੋਂ ਆ। ਇਹ ਨਾ ਹੋਵੇ ਵੀ ਅੱਗੋਂ ਵੀ ਤੁਹਾਨੂੰ ਕੋਈ ਮੋੜਵਾਂ ਜਵਾਬ ਬਾਅਦ 'ਚ ਦੇ ਦੇਵੇ ਤੇ ਫਿਰ ਲੈਣੇ ਦੇ ਦੇਣੇ ਪੈ ਜਾਣ। ਸੋ ਭਾਈ, ਆਪੋ ਆਪਣੇ ਨਿਆਣਿਆਂ ਤੇ ਨਜ਼ਰ ਰੱਖਿਓ ਵੀ ਇੱਦਾਂ ਦਾ ਕੋਈ ਪੁੱਠਾ ਕੰਮ ਜਿਹੜਾ ਟਿਕਟੌਕ ਦਾ ਅਜਿਹਾ ਟਰੈਂਡ ਆ, ਉਹ ਨਾ ਚਲਾਉਣ। ਵੀ ਕਰਨ ਤਾਂ ਉਹ ਜਿਹੜੇ ਆ ਮਜ਼ਾਕ ਦੇ ਲਈ ਕਰ ਰਹੇ ਹੋਣ, ਪਰ ਉਹ ਬਾਅਦ ਦੇ ਵਿੱਚ ਤੁਹਾਡੇ ਲਈ ਮੁਸੀਬਤ ਦਾ ਸਬੱਬ ਬਣ ਜੇ। ਕਹਿੰਦੇ ਵੀ ਫਰਵਰੀ 7 ਨੂੰ ਯੂਟਾ ਦੇ ਵਿੱਚ ਵੀ ਇੱਦਾਂ ਦਾ ਹੀ ਇੱਕ ਇਨਸੀਡੈਂਟ ਜਿਹੜਾ ਉਹ ਹੋਇਆ ਸੀਗਾ। ਜਿਹੜੇ 2 ਜੁਵੀਨਲਸ ਆ, ਬਾਅਦ 'ਚ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਕਸਟਡੀ 'ਚ ਲੈ ਲਿਆ ਗਿਆ ਸੀਗਾ। ਜੀ। ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ, ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ। ਸੋ ਸਟਾਕ ਮਾਰਕੀਟ ਦੇ ਉੱਤੇ ਨਜ਼ਰ ਮਾਰੀਏ। ਕੱਲ੍ਹ ਜਿਹੜਾ ਡਾਓ ਜੋਨਸ ਤਾਂ ਗਿਆ ਸੀ, ਅੱਜ ਜਿਹੜਾ ਡਾਓ ਜੋਨਸ ਆ ਉਹ 54 ਪੁਆਇੰਟ ਥੱਲੇ ਡਿੱਗਾ, 55 ਪੁਆਇੰਟ 34,934 ਤੇ ਬੰਦ ਹੋਇਆ। S&P 4 ਪੁਆਇੰਟ ਵੱਧ ਕੇ 4475 ਤੇ ਬੰਦ ਹੋਇਆ। ਨੈਸਡੈਕ ਜਿਹੜਾ ਉਹ 16 ਪੁਆਇੰਟ ਵੱਧ ਕੇ 16 ਪੁਆਇੰਟ ਘੱਟ ਕੇ 14,124 ਤੇ ਬੰਦ ਹੋਇਆ। ਸੋਨੇ ਦੇ ਭਾਅ ਦੇ ਵਿੱਚ ਇਜ਼ਾਫਾ ਕਾਫੀ ਦੇਖ ਰਹੇ ਹਾਂ। $1871 ਪ੍ਰਤੀ ਆਉਂਸ ਜਿਹੜਾ ਉਹ ਹੋਇਆ ਆ, ਤੇ ਕੱਚੇ ਤੇਲ ਦੀ ਕੀਮਤ $91 ਪ੍ਰਤੀ ਬੈਰਲ ਜਿਹੜੀ ਉਹ ਚੱਲ ਰਹੀ ਆ। 10 ਈਅਰ ਯੀਲਡ ਇੱਕ ਵਾਰੀ ਫਿਰ 2% ਤੋਂ ਉੱਤੇ 2.03% ਦੇ ਉੱਤੇ ਚੱਲ ਰਹੀ ਆ। ਕ੍ਰਿਪਟੋ ਕਰੰਸੀਜ਼ ਜਿਹੜੀ ਆ, ਬਿਟਕੋਇਨ ਦੀ ਕੀਮਤ ਆ ਉਹ $44,041 ਦੇ ਉੱਤੇ ਚੱਲ ਰਹੀ ਆ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 99 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।